व्यूअर्स वेलकम बैक इन आवर प्रोग्राम। लीडर साहब साडी अगली ईमेल आई है वीर पुनीत कौशिक जी दी। ये लिखते हैं, हैलो डॉक्टर अमरजीत सिंह जी, सब तो पहला मैं अपने बारे दसां। मेरा नाम पुनीत कौशिक है, मैं पंजाबी हिंदू हाँ। मेरा पहला सवाल है कि तुसी किस आधार ते खालिस्तान मंग रहे हो ते तुसी खालिस्तान बनाओगे कित्थे? अमरीका, कनेडा जां इंडिया च किते? मेरा घर इंडिया दे खित्ते पंजाब च है ਤੇ मैं खालिस्तान पक्षी नहीं हाँ। मैं कित्थे जावां क्योंकि मैं जां तां पंजाब च रहना चाहता हाँ जां इंडिया च। पिछे जो होया ਉਹਨੂੰ ਪਰਾਂ ਛੱਡ ਦਿਓ। मैं ਤੁਹਾਨੂੰ ਇੱਕ ਇਨਸਾਨ ਦੇ ਤੌਰ ਤੇ ਪੁੱਛ ਰਿਹਾ ਹਾਂ, ਤੁਸੀਂ ਲੋਕਾਂ ਨੂੰ ਤੁਸੀਂ ਲੋਕਾਂ ਨੂੰ ਗਲਤ ਰਾਹ ਤੇ ਕਿਉਂ ਪਾ ਰਹੇ ਹੋ ਕਿ ਸਿਰਫ 12 ਤੋਂ 13% ਹਿੰਦੂ ਹਨ ਪੰਜਾਬ 'ਚ। ਕੀ ਤੁਸੀਂ ਹੁਣ ਪੰਜਾਬ ਗਏ ਹੋ? ਸ਼ਹਿਰਾਂ 'ਚ ਹਿੰਦੂਆਂ ਦੀ ਆਬਾਦੀ ਦਾ ਹੜ ਆਇਆ ਹੋਇਆ ਹੈ। ਲੋਕਾਂ ਦੇ ਘਰ ਹਨ, ਕਾਰੋਬਾਰ ਹਨ ਤੇ ਸਿੱਖ ਭਰਾਵਾਂ ਨਾਲ ਮਿਲ ਜੁਲ ਕੇ ਰਹਿ ਰਹੇ ਹਨ। ਮੈਂ ਖੁਦ ਸਿੱਖ ਗੁਰੂਆਂ ਦਾ ਪ੍ਰਸ਼ੰਸਕ ਹਾਂ ਤੇ ਜੜੀਆਂ ਕੁਰਬਾਨੀਆਂ ਤੇ ਸੂਰਬੀਰਤਾ ਦੀ ਮਿਸਾਲ ਸਿੱਖਾਂ ਨੇ ਦਿੱਤੀ ਹੈ ਉਸ ਦੀ ਸ਼ਲਾਘਾ ਕਰਦਾ ਹਾਂ। ਮੈਂ ਮੰਨਦਾ ਹਾਂ ਅਤੇ ਨਿਖੇਧੀ ਕਰਦਾ ਹਾਂ ਜੋ ਵੀ ਪਿਛਲੇ ਸਮੇਂ ਵਿੱਚ ਹੋਇਆ ਅਤੇ ਬੇਦੋਸ਼ੀਆਂ ਦੇ ਕਾਤਲਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਕੋਈ ਦਬਾਅ ਨਹੀਂ ਦਿਖਾਉਣੀ ਚਾਹੀਦੀ। ਪਰ ਜੋ ਮੈਨੂੰ ਡਰਾਉਂਦਾ ਹੈ ਉਹ ਇਹ ਹੈ ਕਿ ਤੁਸੀਂ ਹਿੰਦੂਆਂ ਦੇ ਖਿਲਾਫ ਬੋਲਦੇ ਹੋ, ਖਾਸ ਕਰਕੇ ਪੰਜਾਬੀ ਹਿੰਦੂਆਂ ਦੇ। ਤੁਹਾਨੂੰ ਲੱਗਦਾ ਹੈ ਕਿ ਉਹਨਾਂ ਦਾ ਕੋਈ ਦੋਸ਼ ਹੈ? ਮੈਂ ਆਪਣੇ ਆਪ ਨੂੰ ਪੂਰਾ ਪੰਜਾਬੀ ਮੰਨਦਾ ਹਾਂ ਤੇ ਜੋ ਪੰਜਾਬੀ ਆਪਣੇ ਆਪ ਤੇ ਮਾਣ ਮਹਿਸੂਸ ਕਰਦੇ ਹਨ ਮੈਂ ਉਨਾ ਹੀ ਮਾਣ ਮਹਿਸੂਸ ਕਰਦਾ ਹਾਂ। ਤੁਸੀਂ ਪੰਜਾਬੀ ਹਿੰਦੂਆਂ ਖਿਲਾਫ ਇੰਨੀ ਨਫ਼ਰਤ ਭਰੀ ਸ਼ਬਦਾਵਲੀ ਕਿਉਂ ਵਰਤਦੇ ਹੋ? ਜੇ ਤੁਹਾਡੀ ਲੜਾਈ ਸਟੇਟ ਜਾਂ ਸੈਂਟਰ ਸਰਕਾਰ ਨਾਲ ਹੈ ਤਾਂ ਤੁਸੀਂ ਪੰਜਾਬੀ ਹਿੰਦੂਆਂ ਖਿਲਾਫ ਇੰਨਾ ਕਿਉਂ ਬੋਲਦੇ ਹੋ? ਜੇ ਤੁਹਾਡੀ ਸੋਚਣੀ ਹੈ ਕਿ ਸਿੱਖ ਇੰਡੀਆ 'ਚ ਖੁਸ਼ਹਾਲੀ ਨਾਲ ਨਹੀਂ ਜਿਉ ਸਕਦੇ ਤਾਂ ਫਿਰ ਤੁਸੀਂ ਖਾਲਿਸਤਾਨ ਦੀ ਜਗ੍ਹਾ ਤੇ ਪੰਜਾਬ ਦੀ ਆਜ਼ਾਦੀ ਕਿਉਂ ਨਹੀਂ ਮੰਗਦੇ? ਧਰਮ ਦੇ ਹਿਸਾਬ ਨਾਲ ਨਹੀਂ ਬਲਕਿ ਬੋਲੀ ਦੇ ਹਿਸਾਬ ਨਾਲ। ਤੇ ਕੋਈ ਪੰਜਾਬੀ ਹਿੰਦੂ ਆਪਣੀ ਮਾਂ ਬੋਲੀ ਹਿੰਦੀ ਨਹੀਂ ਲਿਖਾਉਂਦਾ? ਮੈਨੂੰ ਪੁੱਛੋ। ਮੈਂ ਕਿਸੇ ਧਰਮ 'ਚ ਵਿਸ਼ਵਾਸ ਨਹੀਂ ਰੱਖਦਾ। ਮੈਂ ਮੰਨਦਾ ਹਾਂ ਕਿ ਰੱਬ ਇੱਕ ਹੈ ਜੋ ਕੁਦਰਤ ਤੇ ਬ੍ਰਹਿਮੰਡ ਹੈ। ਮੈਂ ਆਪਣੇ ਆਪ ਨੂੰ ਹਿੰਦੂ ਇਸ ਲਈ ਕਹਿੰਦਾ ਹਾਂ ਕਿਉਂਕਿ ਹਿੰਦੂਆਂ ਨੇ ਮੇਰੇ ਲੋਕਾਂ ਤੇ ਇਹੀ ਠੱਪਾ ਲਾਇਆ ਹੈ। ਤੁਹਾਡੇ ਪੁਰਖੇ ਵੀ। ਹਿੰਦੂ ਸ਼ਬਦ ਬਾਹਰਲਿਆਂ ਵੱਲੋਂ ਇੰਡਸ ਦਰਿਆ ਦੇ ਪਰਲੇ ਪਾਸੇ ਰਹਿਣ ਵਾਲਿਆਂ ਵਾਸਤੇ ਵਰਤਿਆ ਜਾਂਦਾ ਸੀ। ਤੁਸੀਂ ਇੱਕ ਸੋਚ ਕਿਹਾ ਸੀ ਕਿ ਪੰਜਾਬ 'ਚ 12 ਤੋਂ 13% ਹਿੰਦੂ ਹਨ। ਮੈਂ ਤੁਹਾਡੀ ਇਸ ਕਹੀ ਗੱਲ ਦਾ ਸਬੂਤ ਚਾਹੁੰਦਾ ਹਾਂ। ਮੈਂ ਕਿਸੇ ਸਰਕਾਰ ਜਾਂ ਜਥੇਬੰਦੀ ਦੀ ਗੱਲ ਨਹੀਂ ਕਰਨੀ ਇੱਥੇ। ਜੇ ਤੁਹਾਡਾ ਮਕਸਦ ਸਟੇਟ ਅਤੇ ਸੈਂਟਰ ਸਰਕਾਰ ਤੋਂ ਆਜ਼ਾਦੀ ਪ੍ਰਾਪਤ ਕਰਨਾ ਹੈ ਤਾਂ ਤੁਸੀਂ ਪੰਜਾਬ ਦੀ ਆਜ਼ਾਦੀ ਦੀ ਗੱਲ ਕਿਉਂ ਨਹੀਂ ਕਰਦੇ ਜਿੱਥੇ ਹਿੰਦੂ ਅਤੇ ਸਿੱਖ ਇਕੱਠੇ ਹੋ ਕੇ ਲੜ ਸਕਣ? ਤੁਸੀਂ ਖਾਲਿਸਤਾਨ ਕਿਉਂ ਮੰਗਦੇ ਹੋ ਤੇ ਇਹਨੂੰ ਸਿੱਖ ਹੋਮਲੈਂਡ ਕਿਉਂ ਕਹਿੰਦੇ ਹੋ? ਮੇਰਾ ਹੋਮਲੈਂਡ ਕੀ ਹੋਇਆ ਫਿਰ? ਮੈਂ ਆਪਣਾ ਘਰ ਪੰਜਾਬ ਸੋਚਦਾ ਹਾਂ ਤੇ ਮੈਂ ਆਪਣਾ ਘਰ ਤੁਹਾਨੂੰ ਖੋਣ ਨਹੀਂ ਦੇਣਾ। ਜੀ ਡਾਕਟਰ ਸਾਹਿਬ। ਇਸ ਤੋਂ ਪਹਿਲਾਂ ਕਿ ਮੈਂ ਪੁਨੀਤ ਕੌਸ਼ਿਕ ਜੀ ਦੀ ਲਿਖਤ ਨੂੰ ਰਿਸਪੌਂਡ ਕਰਾਂ, ਮੈਨੂੰ ਹੁਣੇ ਹੀ ਪਤਾ ਲੱਗਿਆ ਵੀ ਸਾਡੇ ਕੈਮਰਾਮੈਨ ਔਰ TV 84 ਦੀ ਜਿਹੜੀ ਹੈ ਪਹਿਲੇ ਦਿਨ ਤੋਂ ਸਾਡੇ ਸਾਥੀ ਵੀਰ ਜਸਵਿੰਦਰ ਸਿੰਘ ਜੀ ਦਾ ਅੱਜ ਜਨਮ ਦਿਨ ਹੈ। ਸੋ ਅਸੀਂ ਇਸ ਖੁਸ਼ੀ ਨੂੰ ਆਪਣੇ TV 84 ਦੇ ਦਰਸ਼ਕਾਂ ਔਰ ਸਰੋਤਿਆਂ ਦੇ ਨਾਲ ਸਾਂਝਾ ਕਰਦੇ ਹਾਂ ਔਰ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਇਵੇਂ ਹੀ ਸਿੱਖੀ ਭਾਵਨਾ ਨਾਲ ਓਤ-ਪ੍ਰੋਤ ਜਿਹੜੇ ਨੇ ਇਹ ਵੀਰ ਅਰੋਗਤਾ ਔਰ ਲੰਮੀ ਉਮਰ ਮਾਣਨ। ਵੀਰ ਪੁਨੀਤ ਕੌਸ਼ਿਕ ਨੇ ਮੁੱਦੇ ਤਾਂ ਕਈ ਚੁੱਕੇ ਨੇ ਔਰ ਵੈਸੇ ਇਕੱਲਾ ਉਹਨਾਂ ਦਾ ਸਵਾਲ ਇੱਕ ਐਪੀਸੋਡ ਦਾ ਮੁਤਾਜ ਹੈ, ਉਸ ਦਾ ਵਕਤ ਉਹਨੂੰ ਮਿਲਣਾ ਚਾਹੀਦਾ ਹੈ। ਪਰ ਕਿਉਂਕਿ ਅੱਜ ਅਸੀਂ ਥੋੜਾ ਲੇਟ ਵੀ ਰਨ ਕਰ ਰਹੇ ਹਾਂ ਤਾਂ ਇਹਨੂੰ ਸਮ ਅਪ ਹੀ ਕਰਨਾ ਪਏਗਾ। ਮੈਂ ਸਮਝਦਾ ਵੀ ਵੀਰ ਪੁਨੀਤ ਕੌਸ਼ਿਕ ਨੇ ਬੜੇ ਚੰਗੇ ਅੰਦਾਜ਼ 'ਚ ਗੱਲ ਸ਼ੁਰੂ ਕੀਤੀ। ਵਿਚਕਾਰ ਜੇ ਆ ਕੇ ਤਾਂ ਐਂ ਲੱਗਣ ਲੱਗ ਗਿਆ ਵੀ ਉਹ ਜਿਵੇਂ ਪੰਜਾਬ ਨੂੰ ਇੰਡੀਆ ਤੋਂ ਅੱਡ ਕਰਾ ਕੇ ਰਹਿਣਗੇ। ਉਹਨਾਂ ਨੇ ਕਿਹਾ ਕਿ ਜੀ ਤੁਸੀਂ ਜੇ ਖਾਲਿਸਤਾਨ ਸ਼ਬਦ ਨਾ ਇਸਤੇਮਾਲ ਕਰੋ, ਪੰਜਾਬ ਨੂੰ ਕਰੋ ਤੇ ਅਸੀਂ ਵੀ ਤੁਹਾਡੇ ਨਾਲ ਹਾਂ, ਹਿੰਦੂ ਤੇ ਸਿੱਖ। ਪਰ ਅਖੀਰ 'ਚ ਫਿਰ ਉਹਨਾਂ ਵਿਚਲਾ ਜਿਹੜਾ ਜਿਸ ਤੋਂ ਕਹਿੰਦੇ ਨੇ ਜੀ ਕਿ ਅਸੀਂ ਕੋਈ ਸਖਤ ਸ਼ਬਦ ਇਸਤੇਮਾਲ ਕਰਦੇ ਹਾਂ, ਜੇ ਆਪਣੀ ਲਿਖਤ ਨੂੰ ਹੀ ਕਈ ਵਾਰ ਪੜ੍ਹ ਲੈਣ ਤਾਂ ਇਹਨਾਂ ਨੂੰ ਅਹਿਸਾਸ ਹੋਏਗਾ ਵੀ ਇਹਨਾਂ ਨੂੰ ਇਹ ਪਤਾ ਨਹੀਂ ਲੱਗਦਾ ਹੈ ਪੰਜਾਬ ਦੇ ਸਾਡੇ ਹਿੰਦੂ ਵੀਰਾਂ ਨੂੰ ਕਿ ਸੁੱਕੀ ਥਾਂ ਕਿਹੜੀ ਹੈ ਤੇ ਗਿੱਲੀ ਥਾਂ ਕਿਹੜੀ ਹੈ। ਔਰ ਜੇ ਇਹਨਾਂ ਨੇ ਬੇਸ਼ੱਕ ਮੈਨੂੰ ਇਹਨਾਂ ਦੀ ਨੀਅਤ ਤੇ ਜਾਂ ਇਹ ਰਿਲੇਟਿਵਲੀ ਇੱਕ ਗੱਲ ਚੰਗੀ ਹੈ ਜਿਹੜੀ ਮੈਂ ਲੇਟਲੀ ਪੰਜਾਬ 'ਚੋਂ ਮੈਨੂੰ ਸੁਣਨ 'ਚ ਵੀ ਆਉਂਦੀ ਹੈ ਕਿ ਜਿਹੜੀ ਨੈਕਸਟ ਜਨਰੇਸ਼ਨ ਹੈ ਉਹਨਾਂ ਦੇ ਵਿੱਚ
ਕਿਤੇ ਨਾ ਕਿਤੇ ਉਸ ਕਿਸਮ ਦੀ ਨਫ਼ਰਤ ਨਹੀਂ ਹੈ ਜਿਹੜੀ ਕਿ ਪਹਿਲੀ ਜਨਰੇਸ਼ਨ 'ਚ ਸੀ ਇਹਨਾਂ ਦੇ ਹਵਾਲੇ ਨਾਲ। ਔਰ ਮੈਨੂੰ ਅੰਮ੍ਰਿਤਸਰ ਤੋਂ ਇੱਕ ਐਕਟਿਵਿਸਟ ਦੱਸ ਰਹੇ ਸੀ ਵੀ ਇਹੀ ਕਾਰਨ ਹੈ ਕਿ ਭਾਵੇਂ ਸ਼ਿਵ ਸੈਨਾ ਜਾਂ ਦੂਜੇ ਤੀਜੇ ਬਜਰੰਗ ਦਲ ਬਿਆਨਬਾਜ਼ੀਆਂ ਕਰਦੇ ਨੇ, ਪਰ ਈਵਨ ਜਿਹੜਾ ਮੁੱਖ ਧਾਰਾ ਹਿੰਦੂ ਨੇ ਉੱਥੋਂ ਦੇ, ਉਹ ਉਹਨਾਂ ਦੇ ਨਾਲ ਐਸੋਸੀਏਟ ਨਹੀਂ ਹੋਣਾ ਚਾਹੁੰਦੇ। ਚਲੋ ਜਿਹੜੀ ਗੱਲ ਚੰਗੀ ਹੈ, ਅਸੀਂ ਇਸ ਤੋਂ ਹੀ ਸ਼ੁਰੂ ਕਰੀਏ ਜੀ। ਦੂਸਰਾ ਜਿਹੜਾ ਉਹਨਾਂ ਨੂੰ ਇਹ ਇਤਰਾਜ਼ ਹੈ ਕਿ ਵੀ ਉਹ ਖਾਲਿਸਤਾਨ ਨੂੰ ਖੋਣ ਨਹੀਂ ਦੇਣਗੇ ਪੰਜਾਬ ਨੂੰ। ਇਹ ਇਸ ਵੀਰ ਨੂੰ ਕਿਉਂ ਭੁਲੇਖਾ ਲੱਗਿਆ ਜਾਂ ਕਿਹਨੇ ਕਦੋਂ ਕਿਹਾ ਕਿ ਖਾਲਿਸਤਾਨ ਦੇ ਵਿੱਚ ਜੇ ਇਹ ਜਲੰਧਰ 'ਚ ਰਹਿੰਦੇ ਨੇ, ਇਹਨਾਂ ਦਾ ਘਰ ਹੈ, ਕਾਰੋਬਾਰ ਹੈ, ਇਹ ਜੀ ਸਦਕੇ ਖਾਲਿਸਤਾਨ ਦਾ ਮਤਲਬ ਹੀ ਉਸ ਧਰਤੀ ਦੇ ਲੋਕਾਂ ਦੀ ਖੁਸ਼ਹਾਲੀ ਜੀ, ਬਿਨਾਂ ਜ਼ਾਤ ਰੰਗ ਨਸਲ ਧਰਮ ਦੇ ਵਿਤਕਰੇ ਦੇ ਪਰਸੂਟ ਆਫ ਹੈਪੀਨੈਸ ਦੀ ਗੱਲ। ਔਰ ਜਦੋਂ ਅਸੀਂ ਸਿੱਖ ਹੋਮਲੈਂਡ ਕਹਿੰਦੇ ਹਾਂ, ਕਿਉਂਕਿ ਜਿਹੜਾ ਹਿੰਦੂ ਸ਼ਬਦ ਹੈ, ਹਾਲਾਂਕਿ ਮੈਂ ਇਸ ਹੁਣ ਡਿਬੇਟ 'ਚ ਨਹੀਂ ਜਾਵਾਂਗਾ ਕਿ ਜੀ ਉਹ ਇੰਡਸ ਤੋਂ ਪਰੇ ਰਹਿਣ ਵਾਲਿਆਂ ਦਾ ਸੀ, ਇਹ ਵੀ ਨਵੀਂ ਇਹਨਾਂ ਦੇ ਹਿਸਟੋਰੀਅਨਸ ਦੀ ਇੰਟਰਪ੍ਰੀਟੇਸ਼ਨ ਹੈ ਜੀ। ਅਦਰਵਾਈਜ਼ ਅਰਬੀ 'ਚੋਂ ਆਇਆ ਸ਼ਬਦ ਜਿਹਦਾ ਮਤਲਬ ਚੋਰ ਹੈ, ਔਰ ਇਹਨਾਂ ਨੇ ਆਪ ਹੀ ਇਹ ਗੱਲ ਕਹੀ ਸੀ ਕਿ ਜੀ ਇਹ ਅਸੀਂ ਚੋਰ ਸ਼ਬਦ ਨਹੀਂ ਕਹਾਣਾ, ਅਸੀਂ ਤਾਂ ਆਰੀਆ, ਅਸੀਂ ਆਪਣੇ ਆਪ ਨੂੰ ਆਰੀਆ ਕਹਾਉਂਦੇ ਹਾਂ। ਇਹੀ ਕਾਰਨ ਸੀ ਕਿ ਆਰੀਆ ਸਮਾਜ ਸਵਾਮੀ ਦਿਆਨੰਦ ਨੇ ਫਾਊਂਡ ਕੀਤਾ। ਲੇਕਿਨ ਚਲੋ ਉਹ ਜੇ ਹਿੰਦੂ ਕਹਿਣਾ ਚਾਹੁੰਦੇ ਨੇ ਜੀ ਸਦਕੇ ਕਹਿਣ। ਔਰ ਇਹ ਗੱਲ ਕਦੇ ਵੀ ਅਸੀਂ, ਪਹਿਲੀ ਗੱਲ ਤਾਂ ਅਸੀਂ ਨਫ਼ਰਤ ਦੇ ਵਿੱਚ ਯਕੀਨ ਨਹੀਂ ਰੱਖਦੇ, ਕੋਈ ਵੀ ਸਿੱਖ ਨਫ਼ਰਤ ਦੇ ਵਿੱਚ ਯਕੀਨ ਨਹੀਂ ਰੱਖਦਾ। ਔਰ ਕੋਈ ਕਦੇ ਵੀ ਇਸ ਕਿਸਮ ਦੀ ਗੱਲ ਅਸੀਂ ਹਾਂ, ਜਦੋਂ ਅਸੀਂ ਫੈਕਟ ਸਟੇਟ ਕਰਦੇ ਹੋ, ਜੇ ਅਸੀਂ ਕਹਿੰਦੇ ਹਾਂ ਕਿ ਭਾਈ ਸਿੱਖ ਰਾਜ ਜਾਣ ਦੇ ਵਿੱਚ ਮਿਸ਼ਰਾਂ ਤੇ ਡੋਗਰਿਆਂ ਨੇ ਰੋਲ ਅਦਾ ਕੀਤਾ, ਹੁਣ ਉਹ ਮਿਸ਼ਰ ਤੇ ਡੋਗਰੇ ਸਿੱਖ ਤਾਂ ਨਹੀਂ ਸੀ ਜੀ, ਪਰ ਜੇ ਉਹਦੇ ਵਿੱਚ ਪਹਾੜਾ ਸਿੰਘ ਸੀ, ਯਾਰ ਫਰੰਗੀਆਂ ਦਾ, ਦੂਸਰਿਆਂ ਦੀ ਗੱਲ ਹੁੰਦੀ ਹੈ, ਅਸੀਂ ਉਹਨਾਂ ਦੀ ਵੀ ਗੱਲ ਕਰਦੇ ਹਾਂ। ਅਸੀਂ ਕੋਈ ਬਾਦਲ ਜਾਂ ਮੱਕੜ ਜਾਂ ਦੂਜੇ ਤਾਂ ਪੰਜਾਬੀ ਹਿੰਦੂ ਨਹੀਂ ਨੇ ਜੀ, ਅਸੀਂ ਇਹਨਾਂ ਨੂੰ ਵੀ ਜਿਹੜਾ ਹੈ ਉਹਨਾਂ ਦੇ ਲਈ ਦੋਸ਼ੀ ਮੰਨਦੇ। ਪਰ ਜੇ ਅਸੀਂ 19ਵੀਂ ਸਦੀ 'ਚ ਦੇਖੀਏ, ਆਰੀਆ ਸਮਾਜ, ਦਿਆਨੰਦ ਗੁਜਰਾਤ ਦੇ ਵਿੱਚ ਜੰਮਿਆ। ਅੱਜ ਕਿੰਨੇ ਕੁ ਗੁਜਰਾਤੀ ਕਦੇ ਨਰਿੰਦਰ ਮੋਦੀ ਦੇ ਮੂੰਹ ਦਿਆਨੰਦ ਦਾ ਨਾਂ ਸੁਣਿਆ ਜੀ? ਗੁਜਰਾਤ 'ਚ ਕੋਈ ਯੂਨੀਵਰਸਿਟੀ ਨਹੀਂ ਹੈ, ਕੋਈ ਉਹਦਾ ਆਧਾਰ ਨਹੀਂ ਹੈ, ਲੇਕਿਨ ਪੰਜਾਬ 'ਚ ਸਭ ਤੋਂ ਜ਼ਿਆਦਾ ਫਰਟਿਲ ਉਹਨੂੰ ਲੈਂਡ ਮਿਲੀ ਆ ਕੇ ਆਪਣੇ ਆਰੀਆ ਸਮਾਜ ਦੇ ਆਧਾਰ ਲਈ। ਪੰਜਾਬੀ ਹਿੰਦੂ ਸਭ ਤੋਂ ਵੱਧ ਆਰੀਆ ਸਮਾਜ 'ਚ ਗਏ ਜੀ। ਉਹਨਾਂ ਨੇ ਫਿਰ ਕਿਵੇਂ ਸਿੱਖਾਂ ਦੀ ਪ੍ਰੋਗਰੈਸ ਨੂੰ ਰੋਕਿਆ? ਆਰੀਆ ਸਮਾਜ 19ਵੀਂ ਸਦੀ 'ਚ ਸਿੱਖੀ ਦੇ ਖਿਲਾਫ ਕੀ ਕਰਦਾ? ਇਤਿਹਾਸ ਹੈ, ਉਹਨੂੰ ਤੁਸੀਂ ਕਿਵੇਂ ਨਾ ਦੁਹਰਾਓਗੇ ਜੀ। ਕੱਟ ਕਰ ਦਈਏ, 20ਵੀਂ ਸਦੀ 'ਚ ਆ ਜਾਈਏ, 1947 ਤੱਕ ਪਹੁੰਚਦੇ हैं ਔਰ 1951 ਦੀ ਪਹਿਲੀ ਮਰਦਮਸ਼ੁਮਾਰੀ ਹੁੰਦੀ ਹੈ। ਪੰਜਾਬ ਦੇ ਹਿੰਦੂ ਜਿਹੜੇ ਆ ਪੰਜਾਬੀ ਬੋਲ ਕੇ ਆਪਣੀ ਮਾਂ ਬੋਲੀ ਹਿੰਦੀ ਲਿਖਵਾਉਂਦੇ ਨੇ ਜੀ, 61 ਦੇ ਵਿੱਚ ਵੀ ਲਿਖਵਾਉਂਦੇ ਨੇ, 71 'ਚ ਵੀ ਲਿਖਵਾਉਂਦੇ ਨੇ, ਲਗਾਤਾਰਤਾ ਰਹਿੰਦੀ ਹੈ। ਫਿਰ ਤੁਸੀਂ ਕਿਵੇਂ ਕਹੋਗੇ? ਹੁਣ ਇਹ ਫੈਕਟ ਹੈ, ਇਹਨੂੰ ਜੇ ਅਸੀਂ ਸਟੇਟ ਕਰਦੇ ਹਾਂ, ਇਹ ਕੋਈ ਹਿੰਦੂਆਂ ਦੇ ਖਿਲਾਫ ਨਫ਼ਰਤ ਦੀ ਗੱਲ ਨਹੀਂ ਹੈ। ਬਾਕੀ ਜਿਹੜਾ ਉਹਨਾਂ ਨੂੰ ਬੜਾ ਗੁੱਸਾ ਹੈ ਕਿ ਜੇ ਅਸੀਂ 12-13% ਆਬਾਦੀ ਕਹਿੰਦੇ ਹਾਂ, ਬਿਲਕੁਲ ਦੇਖ ਲਓ ਤੁਸੀਂ ਆਪਣੀਆਂ ਸੈਂਸਸ ਫਿਗਰਸ ਕੱਢ ਲਓ। ਪ੍ਰੋਬਲਮ ਤੁਹਾਡੀ ਇਹ ਹੈ ਵੀ ਤੁਸੀਂ ਜਿਨ੍ਹਾਂ ਦਲਿਤਾਂ ਨੂੰ ਸ਼ੂਦਰ ਬਣਾਇਆ ਹੋਇਆ ਹੈ, ਉਹਨਾਂ ਨੂੰ ਤੁਸੀਂ ਆਬਾਦੀ ਦਿਖਾਉਣ ਵੇਲੇ ਜਿਹੜੀ ਹੈ ਆਪਣੇ ਵਿੱਚ ਕਾਊਂਟ ਕਰ ਲੈਂਦੇ ਹੋ। 33% ਆਬਾਦੀ ਦਲਿਤ ਭਾਈਚਾਰੇ ਦੀ ਹੈ ਜੀ, ਔਰ ਜੇ ਤੁਸੀਂ ਆਪਣੀ 45% ਬਣਾਉਂਦੇ ਹੋ ਤੇ 12-13 ਤੁਹਾਡੀ ਰਹਿ ਜਾਂਦੀ ਹੈ। 32-33 ਦਲਿਤ ਹੈ ਜਿਨ੍ਹਾਂ ਨੂੰ ਨਾ ਅੰਬੇਦਕਰ ਹਿੰਦੂ ਮੰਨਦਾ ਸੀ, ਨਾ ਉਹਨਾਂ ਦਾ ਵੱਡਾ ਹਿੱਸਾ ਆਪਣੇ ਆਪ ਨੂੰ ਕਹਿੰਦੇ ਨੇ। ਉਹਨਾਂ ਦੀ ਪਛਾਣ ਡਾਊਨ ਟਰੋਡਨ ਦੇ ਤੌਰ ਤੇ ਉਹ ਚਾਹੁੰਦੇ ਨੇ, ਔਰ ਆਪਣਾ ਉਹਨਾਂ ਦੀ ਅੱਡਰੀ ਪਛਾਣ ਹੈ, ਤੁਸੀਂ ਤਾਂ ਉਹਨਾਂ ਨੂੰ ਹਿੰਦੂ ਮੰਨਦੇ ਹੀ ਨਹੀਂ ਜੀ। ਸੋ 12-13% ਦੀ ਫਿਗਰ ਜਿਹੜੀ ਹੈ ਉਹ ਉਹਨਾਂ ਸਵਰਨ ਹਿੰਦੂਆਂ ਦੀ, ਸ਼ਹਿਰੀ ਹਿੰਦੂਆਂ ਦੀ ਹੈ, ਜਿਹੜੇ ਕਿ ਜਿਨ੍ਹਾਂ ਦੇ 17-18 MLA ਬੀਜੇਪੀ 'ਚੋਂ ਬਣਦੇ ਨੇ ਔਰ ਉਹੀ ਸ਼ਹਿਰਾਂ 'ਚ ਰਹਿੰਦੇ ਨੇ। ਹੁਣ ਇਹਨੂੰ ਤੁਸੀਂ ਕਹੋਗੇ ਜੀ ਇਹਦੇ ਸਬੂਤ ਕੀ ਨੇ, ਹੋਰ ਕੀ ਸਬੂਤ ਚਾਹੀਦੇ ਜੀ? ਬਾਕੀ ਜਿਹੜਾ ਇਸ ਗੱਲ ਬਾਰੇ ਤੁਸੀਂ ਜਿਹੜਾ ਨਿਸ਼ਚਿੰਤ ਰਹੋ ਕਿ ਵੀ ਤੁਹਾਡੇ ਨਾਲ ਕੋਈ ਖਾਲਿਸਤਾਨ ਦੇ ਵਿੱਚ ਕੋਈ ਦੋਜਾਗੀ ਹੋਏਗੀ ਜਾਂ ਤੁਹਾਨੂੰ ਕੋਈ ਹੱਕ ਨਹੀਂ ਹੋਏਗਾ। ਲੇਕਿਨ ਅਸੀਂ ਵਾਕਈ ਉਹ ਸਿੱਖ ਹੋਮਲੈਂਡ ਹੈ, ਸਿੱਖਾਂ ਦਾ ਕ੍ਰੇਡਲ ਹੈ। ਤੁਹਾਡਾ ਹੋਮਲੈਂਡ ਤਾਂ ਗੰਗਾ ਜਮਨਾ ਦੇ ਵਿਚਕਾਰ ਹੈ, ਜਿਹੜਾ ਜਿਹਨੂੰ ਤੁਸੀਂ ਹਿੰਦੂ ਕਹਿੰਦੇ ਹੋ ਜਾਂ ਹਿੰਦੂ ਸੱਭਿਅਤਾ ਕਹਿੰਦੇ ਹੋ। ਸੋ ਅਲਟੀਮੇਟਲੀ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਇਸ ਦੇ ਉੱਤੇ ਜਿਹੜੇ ਬਾਕੀ ਨੁਕਤੇ ਨੇ ਅਸੀਂ ਕਿਸੇ ਵੇਲੇ ਫੇਰ ਵੀ ਡਿਬੇਟ ਕਰ ਸਕਦੇ ਹਾਂ। ਅੱਜ ਸਮੇਂ ਦੀ ਸੀਮਾ ਸਾਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੰਦੀ, ਪਰ ਮੈਂ ਪੁਨੀਤ ਕੌਸ਼ਿਕ ਦਾ ਸ਼ੁਕਰੀਆ ਕਰਦਾ ਵੀ ਉਹਨਾਂ ਨੇ ਜਿਹੜੇ ਉਹਨਾਂ ਦੀਆਂ ਫੀਲਿੰਗਸ ਨੇ ਜਾਂ ਜਿਵੇਂ ਉਹ ਮਹਿਸੂਸ ਕਰਦੇ ਨੇ ਉਸ ਮੁੱਦੇ ਦੇ ਉੱਤੇ ਫੋਕਸ ਕੀਤਾ ਜੀ। ਵੀਅਰਸ, ਸਾਡੇ ਨਾਲ ਬਣੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।